श्रोमणी गुरुद्वारा प्रबंधक कमेटी के जिहड़े लए हुए फैसले है इन्हां नूं लैके जिहड़ा बागी सुर है क्यों उठाए जा रहे हैं? देखो जी, फैसले उन्हां दे जिहड़े लए ने वो एक परिवार दे ने। साडी सरमौर संस्था का जिहड़ा प्रबंध है ये अज भी इस विषय ते असीं गुलाम है, वो सेंटर दे हत्थ है। ਅਸੀਂ ਅਲੱਗ ਫੋਰਸ ਵੀ ਲੈ ਸਕਦੇ ਹਾਂ ਇਲੈਕਸ਼ਨ ਵਾਸਤੇ, ਉਹ 5 ਸਾਲਾਂ ਬਾਅਦ ਹੋਣੀ ਚਾਹੀਦੀ ਹੈ, ਪਰ ਨਹੀਂ, ਇਹ ਪਰਿਵਾਰ ਭਾਰੂ ਹੋਇਆ ਕਿਉਂ ਨਹੀਂ ਕਰਾ ਰਿਹਾ? ਜਿਹੜਾ ਚੈਨਲ ਪੀਟੀਸੀ ਹੈ ਉਹ ਲਗਾਤਾਰ ਇਸ ਕਾਰੋਬਾਰ ਹੈ, ਬਾਦਲਾਂ ਦਾ ਚੈਨਲ ਹੈ, ਤੋਂ ਆਪਣਾ ਜਿਹੜਾ ਕਾਰੋਬਾਰ ਚਲਾਉਂਦੇ ਨੇ। ਮਜਬੂਰ ਕਰ ਦਾਂਗੇ ਗਾਂ ਵਾਲੇ ਇਲੈਕਸ਼ਨ ਹੋਣ ਲਈ ਔਰ ਸੋਧ ਕੇ ਵੋਟਾਂ ਬਣਾਉਣ ਵਾਸਤੇ। ਐਸਜੀਪੀਸੀ ਦੀ ਫਿਰ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਬਣ ਗਈ ਕਿ ਟੇਕ ਸਿੰਘ ਧਨੌਲਾ ਨੂੰ ਹੀ ਜਥੇਦਾਰ ਲਾਉਣਾ ਪੈ ਗਿਆ? ਉਹ ਅੱਜ ਹੱਥ ਠੋਕਾ ਬਣਿਆ ਜੀ ਉਹਨਾਂ ਦਾ, ਤੇ ਉਹਨਾਂ ਦਾ ਹੱਥ ਟੋਕਾ ਬਣ ਕੇ ਉਹ ਅੱਜ ਉਹ ਤੋਂ ਜਿਹੜੇ ਮਰਜ਼ੀ ਕਾਰਜ ਪੁੱਠੇ ਸਿੱਧੇ ਕਰਾ ਲੈਣ, ਉਹ ਤਾਂ ਉਹਨੂੰ ਰੱਖਦੇ ਨੇ ਜਿਹੜਾ ਉਹਨਾਂ ਮੂਹਰੇ ਬੋਲੇ ਨਾ। ਅੱਜ ਕਹਿੰਦੇ ਜੀ ਮਜੀਠੀਆ ਬਾਗੀ ਹੋ ਗਿਆ, ਇਹ ਸਭ ਡਰਾਮਾ ਹੈ। ਮਜੀਠੀਆ ਬਾਗੀ ਨਹੀਂ ਹੋ ਸਕਦਾ, ਉਹ ਸਾਲੇ ਭਨੋਈਏ ਦੀ ਚਾਲ ਹੈ ਵੀ ਲਾਲਾ ਲਾਲਾ ਕਰਕੇ ਤੂੰ ਇੱਧਰ ਨੂੰ ਭੱਜ ਲੈ, ਤੇਰੇ ਨਾਲ ਸਿੱਖ ਕੌਮ ਲੱਗ ਜੂਗੀ। ਸਾਡੇ ਕਿਸੇ ਇਸ ਇਲੈਕਸ਼ਨ ਦੀ ਗੱਲ ਨਹੀਂ ਚੱਲ ਰਹੀ, ਅੱਜ ਪੰਜਾਬੀ ਮਾਂ ਬੋਲੀ ਤੇ ਹਮਲੇ ਹੋ ਰਹੇ ਨੇ, ਉਹਦੀ ਕੋਈ ਗੱਲ ਨਹੀਂ ਚੱਲ ਰਹੀ। ਤੇ ਅਸੀਂ ਇਹਨਾਂ ਜਥੇਦਾਰਾਂ ਨੂੰ ਜਿਹੜੇ ਕੌਮ ਦੀ ਆਵਾਜ਼ ਹੀ ਨਹੀਂ ਬਣਨਾ, ਇਹਨਾਂ ਤੋਂ ਕਰਾਉਣਾ ਕੀ ਹੈ? ਐਸਜੀਪੀਸੀ ਦੇ ਕਾਰਜਕਾਲ ਨੂੰ ਲੈ ਕੇ ਸਿੱਖ ਜਗਤ ਦੇ ਅੰਦਰ ਵੱਡਾ ਰੋਸ ਪਾਇਆ ਜਾ ਰਿਹਾ। ਇਸੇ ਦੇ ਤਹਿਤ ਮੁੱਖ ਤੌਰ ਤੇ ਵੱਡਾ ਗਿਲਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਵੱਲੋਂ ਜਿਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਸ ਹਿਸਾਬ ਦੇ ਨਾਲ ਅਹੁਦਿਆਂ ਤੋਂ ਲਾਂਭੇ ਕੀਤਾ ਜਾਂਦਾ ਹੈ, ਇਸੇ ਚੀਜ਼ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਨੇ। ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਰੋਧ ਹੁੰਦਾ ਇਸ ਫੈਸਲੇ ਦਾ ਨਜ਼ਰ ਆ ਰਿਹਾ ਹੈ ਤੇ ਖਮਾਣੋਂ ਦੇ ਵਿੱਚ ਮੌਜੂਦ ਆ, ਇੱਥੇ ਵੀ ਜਿਹੜੀ ਸੰਗਤ ਹੈ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਸਾਡੇ ਨਾਲ ਭਾਈ ਅਮਰੀਕ ਸਿੰਘ ਹੈ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਮੈਂ ਚੈਨਲ ਦਾ ਸਵਾਗਤ ਕਰਦਾ ਜੀ ਆਪ ਜੀ ਦਾ। ਆਪ ਇੰਨੀ ਮਿਹਨਤ ਨਾਲ ਇੰਨੀ ਦੂਰ ਘੱਟੋ ਘੱਟ 60 ਕਿਲੋਮੀਟਰ ਚੱਲ ਕੇ ਆਏ ਹੋ ਜੀ ਕਵਰੇਜ ਕਰਨੇ ਨੂੰ, ਆਪ ਜੀ ਦਾ ਖਾਲਸਾ ਜੀ ਸਵਾਗਤ ਹੈ। ਅਮਰੀਕ ਸਿੰਘ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ ਕਿ ਆਖਰ ਰੋਸ ਕਿਹੜੀ ਗੱਲ ਦਾ ਹੈ ਕਿ ਸੰਗਤ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਕਿਉਂ ਜਾ ਰਿਹਾ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਲਏ ਹੋਏ ਫੈਸਲੇ ਆ ਇਹਨਾਂ ਨੂੰ ਲੈ ਕੇ ਜਿਹੜਾ ਬਾਗੀ ਸੁਰ ਹੈ ਕਿਉਂ ਉਠਾਏ ਜਾ ਰਹੇ ਆ? ਦੇਖੋ ਜੀ, ਫੈਸਲੇ ਉਹਨਾਂ ਦੇ ਜਿਹੜੇ ਲਏ ਨੇ ਉਹ ਇੱਕ ਪਰਿਵਾਰ ਦੇ ਨੇ। ਇੱਕ ਪਰਿਵਾਰ ਹੈ ਜਿਹੜਾ ਬਾਦਲ ਪਰਿਵਾਰ ਹੈ। ਮੈਂ ਕੋਈ ਕਹਿਣ ਦੇ ਵਿੱਚ ਕੁਤਾਹੀ ਨਹੀਂ ਕਰੂੰਗਾ ਵੀ ਉਹ ਮੈਂ ਕੋਈ ਗਲਤ ਕਹਿ ਰਿਹਾ। ਉਸ ਪਰਿਵਾਰ ਨੇ ਲਗਾਤਾਰ ਖਾਲਸਾ ਪੰਥ ਦੇ 6ਵੇਂ ਪਾਤਸ਼ਾਹ ਦੇ ਸਾਜੇ ਹੋਏ ਤਖਤ ਦੀ ਲਗਾਤਾਰ ਨਰਾਦਰੀ ਕੀਤੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ, ਅਨੇਕਾਂ ਹੀ ਦੂਜੇ ਵੀ ਜਿਹੜੇ ਤਖਤਾਂ ਦੇ ਜਥੇਦਾਰ ਨੇ, ਉਹਨਾਂ ਨੂੰ ਕਠਪੁਤਲੀਆਂ ਦੇ ਤਰ੍ਹਾਂ ਲਾਹ ਦੇਣਾ ਤੇ ਦੂਜਿਆਂ ਨੂੰ ਬਿਠਾਲ ਦੇਣਾ। ਸਾਡਾ ਇਹ ਵਿਰੋਧ ਨਹੀਂ ਹੈ ਵੀ ਉਹਨਾਂ ਨੂੰ ਕਿਉਂ ਬਿਠਾਲ ਦਿੱਤਾ, ਕੌਣ ਹੈ ਉਹ। ਇਹ ਵਿਰੋਧ ਹੈ ਵੀ ਜਿਹੜੇ ਉਤਾਰੇ ਨੇ ਉਹਨਾਂ ਦੀ ਗਲਤੀ ਕੀ ਸੀ ਤੇ ਕਿਉਂ ਉਤਾਰੇ। ਸੰਨ 99 ਦੀ ਵਿਸਾਖੀ ਦੇ ਉੱਤੇ ਜੇ ਇੱਕ ਕਾਰਜ ਵਾਸਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਇੱਕ ਹੁਕਮ ਕਰਦੇ ਨੇ ਵੀ ਤੁਹਾਡੇ ਤੁਹਾਨੂੰ 200 ਸਾਲਾ ਸਾਜਨਾ ਦਿਵਸ ਨਹੀਂ ਮਨਾਉਣਾ ਮਿਲਿਆ, ਨਾ 100 ਸਾਲਾ ਨਾ 200 ਸਾਲਾ, ਤੇ ਤੁਸੀਂ ਇਕੱਠੇ ਹੋ ਕੇ ਜਿਵੇਂ ਇੱਕ ਭੈਣ ਦਾ ਵਿਆਹ ਰੱਖਿਆ, ਪਿਓ ਕਹਿ ਦਿੰਦਾ ਪੁੱਤਰੋ ਵਿਆਹ ਕਰ ਲਓ, ਮੁੜ ਕੇ ਅੱਡ ਹੋ ਜਿਓ। ਇਸ ਤਰ੍ਹਾਂ ਉਹਨਾਂ ਨੇ ਇੱਕ ਹੁਕਮ ਕਰਿਆ ਸੀ ਵੀ ਤੁਸੀਂ ਇਕੱਠੇ ਰਹਿਣਾ ਬਾਦਲ ਤੇ ਟੌੜਾ ਸਾਹਿਬ ਨੂੰ। ਤੇ ਇਹ ਤੋਂ ਬਾਅਦ ਕਾਰਜ ਜਦੋਂ ਹੋ ਗਿਆ 99 ਵਿਸਾਖੀ ਤੁਹਾਡੀ ਨਿਕਲ ਗਈ 300 ਸਾਲਾਂ ਤੋਂ, ਉਹ ਤੋਂ ਬਾਅਦ ਤੁਸੀਂ ਜਿਵੇਂ ਮਰਜ਼ੀ ਵੱਖਰੇ ਹੋ ਜਿਓ। ਪਰ ਬਾਦਲ ਪਰਿਵਾਰ ਦਾ ਹੰਕਾਰ, ਵੱਡੇ ਬਾਦਲ ਦਾ, ਉਹਨੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਾਇਆ ਭਾਈ ਰਣਜੀਤ ਸਿੰਘ ਜੀ ਨੂੰ, ਜਿਹੜੇ ਕੁਰਬਾਨੀ ਵਾਲੇ ਸਿੰਘ ਨੇ। ਇਹ ਜਥੇਦਾਰ ਸਾਹਿਬਾਨ ਬਹੁਤ ਸਾਰੀ ਸੰਗਤ ਜਾਣਦੀ ਹੈ, ਪਰ ਜੇ ਕੋਈ ਨਹੀਂ ਵੀ ਜਾਣਦੇ ਮੈਂ ਦੱਸ ਦਿੰਦਾ ਵੀ ਇਹਨਾਂ ਨੇ ਜਿਹੜਾ ਗਿਆਨੀ ਗੁਰਬਚਨਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਦਾ ਸੀ, ਉਸ ਨੂੰ ਸਮਝਾਉਣ ਵਾਸਤੇ ਫੌਜਾ ਸਿੰਘ ਦੀ ਅਗਵਾਈ 'ਚ ਸਿੰਘ ਜਾਂਦੇ ਨੇ ਸ਼ਾਂਤਮਈ, ਉਹਨਾਂ 13 ਸਿੰਘਾਂ ਨੂੰ ਸ਼ਹੀਦ ਕਰਦਾ ਤੇ ਕੇਸ ਕਰਨਾਲ ਲੈ ਜਾਂਦਾ ਤੇ ਬਰੀ ਹੋ ਜਾਂਦਾ। ਬਿਲਕੁਲ ਇਹਨਾਂ ਨੇ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਰੱਖੀ ਤੇ ਬਦਲਾ ਲਿਆ ਤੇ ਉਸ ਗੁਰਬਚਨੇ ਨਰਕਧਾਰੀ ਨੂੰ ਠੋਕਿਆ ਤੇ ਜੇਲ੍ਹ 'ਚ ਰਹੇ 14 ਸਾਲ। ਮੁੜ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ 97 'ਚ, 99 ਤੱਕ ਕਾਰਜਕਾਲ ਸੰਭਾਲਿਆ ਬੜੇ ਚੰਗੇ ਤਰੀਕੇ ਨਾਲ। ਉਸ ਜਥੇਦਾਰ ਦੀ ਕੁਰਬਾਨੀ ਵੀ ਰੋੜਤੀ ਤੇ ਸਿਧਾਂਤ ਵੀ ਰੋੜਤਾ। ਪਹਿਲਾਂ ਉਹਨੂੰ ਲਾਇਆ ਤੇ ਫਿਰ ਜਿਹੜੇ ਇਮਾਨਦਾਰ ਮੰਨੇ ਜਾਂਦੇ ਆਗੂ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਜਿਨ੍ਹਾਂ ਦੇ ਮਕਾਨ ਦੀਆਂ ਅੱਜ ਵੀ ਉਹੀ ਕੜੀਆਂ ਲਮਕਦੀਆਂ ਨੇ, ਜੋ ਜ਼ਮੀਨ ਸੀ ਉਹ ਹੈ, ਉਹਨਾਂ ਨੂੰ ਵੀ ਨਜਾਇਜ਼ ਗਲਤ ਢੰਗ ਨਾਲ ਲਾ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਇਹ ਬਾਦਲ ਪਰਿਵਾਰ ਦਾ ਜਿਹੜਾ ਅੱਜ ਵੀ ਇਹ ਕੰਮ ਹੈ ਉਹ ਚੱਲ ਰਿਹਾ। ਸੋ ਇਸ ਕਰਕੇ
ਇਹ ਜਿਹੜਾ ਰੋਸ ਹੈ ਅੱਜ ਸੰਗਤਾਂ ਦੇ ਵਿੱਚ, ਅਸੀਂ ਪੂਰੇ ਜਿਹੜੀ ਇਹ ਬਲਾਕ ਹੈ ਜਾਂ ਪੂਰਾ ਪੰਜਾਬ ਦਾ ਹਿੱਸਾ ਹੈ, ਉੱਥੇ ਪੰਥਕ ਅਕਾਲੀ ਲਹਿਰ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਔਰ ਸਮੁੱਚੇ ਜਿਹੜੀ ਸਾਧ ਸੰਗਤ ਹੈ ਉਹਦੇ ਵੱਲੋਂ ਇਹ ਮਜਬੂਰ ਕਰ ਦਾਂਗੇ ਗਾਂ ਵਾਲੇ ਇਲੈਕਸ਼ਨ ਹੋਣ ਲਈ ਔਰ ਸੋਧ ਕੇ ਵੋਟਾਂ ਬਣਾਉਣ ਵਾਸਤੇ। ਬਾਦਲ ਪਰਿਵਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੇ ਹੋ, ਕੀ ਲੱਗਦਾ ਕਿ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਡਿਸੀਜਨ ਲਏ ਜਾ ਚੁੱਕੇ ਨੇ ਜਿਹਦੇ ਨਾਲ ਸਿੱਖ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪੁੱਜੀ ਹੈ? ਕੀ ਲੱਗਦਾ ਕਿ ਜਿਹੜੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਮਨਮਾਨੀਆਂ ਕੀਤੀਆਂ ਗਈਆਂ ਨੇ ਜਥੇਦਾਰਾਂ ਦੇ ਮਾਮਲੇ ਦੇ ਵਿੱਚ, ਇਸ ਨੂੰ ਲੈ ਕੇ ਸੰਗਤ ਦੇ ਵੱਲੋਂ ਜਾਂ ਸਿੱਖ ਪੰਥ ਦੇ ਵੱਲੋਂ ਕੋਈ ਰੂਲ ਰੈਗੂਲੇਸ਼ਨ ਕਾਇਮ ਕਿਉਂ ਨਹੀਂ ਕੀਤਾ ਜਾ ਸਕਿਆ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਹੈ ਵੱਡੀ ਖਾਲਸਾ ਜੀ, ਵੀ ਸਾਡੀ ਇੱਕ ਬਦਕਿਸਮਤੀ ਹੈ, ਜਿਹੜਾ ਵੱਡਾ ਦੁਖਾਂਤ ਹੈ ਜਿਹੜਾ ਹੋਣਾ ਚਾਹੀਦਾ। ਸਾਡੀ ਸਰਮੌਰ ਸੰਸਥਾ ਦਾ ਜਿਹੜਾ ਪ੍ਰਬੰਧ ਹੈ ਇਹ ਅੱਜ ਵੀ ਇਸ ਵਿਸ਼ੇ ਤੇ ਅਸੀਂ ਗੁਲਾਮ ਹੈ, ਉਹ ਸੈਂਟਰ ਦੇ ਹੱਥ ਹੈ। ਸੈਂਟਰ ਚਾਹੇ ਇਲੈਕਸ਼ਨ ਕਰਾਏ, ਸੈਂਟਰ ਚਾਹੇ ਨਾ ਇਲੈਕਸ਼ਨ ਕਰਾਏ, ਸਾਡੀ ਸੁਪਰੀਮ ਮੰਨੀ ਜਾਂਦੀ ਤਖਤ ਸ੍ਰੀ ਅਕਾਲ ਤਖਤ ਸਾਹਿਬ, ਉਹਦਾ ਪ੍ਰਬੰਧ ਦਿੱਲੀ ਕੋਲ ਕਿਉਂ ਹੋਵੇ ਜਦੋਂ ਬਾਕੀ ਪ੍ਰਬੰਧ ਅਸੀਂ ਚਲਾਉਂਦੇ ਆ। ਇੱਕ ਇਲੈਕਸ਼ਨ ਪ੍ਰਬੰਧ ਹੈ, ਸਾਡੇ ਕੋਲ 23 ਜ਼ਿਲ੍ਹੇ ਹੈ, ਸਾਡੇ ਕੋਲ ਪੁਲਿਸ ਫੋਰਸ ਹੈ, ਅਸੀਂ ਅਲੱਗ ਫੋਰਸ ਵੀ ਲੈ ਸਕਦੇ ਹਾਂ ਇਲੈਕਸ਼ਨ ਵਾਸਤੇ, ਉਹ 5 ਸਾਲਾਂ ਬਾਅਦ ਹੋਣੀ ਚਾਹੀਦੀ ਹੈ। ਪਰ ਨਹੀਂ, ਇਹ ਪਰਿਵਾਰ ਭਾਰੂ ਹੋਇਆ ਕਿਉਂ ਨਹੀਂ ਕਰਾ ਰਿਹਾ? ਜਿਹੜਾ ਚੈਨਲ PTC ਹੈ ਉਹ ਲਗਾਤਾਰ ਇਸ ਕਾਰੋਬਾਰ ਹੈ, ਬਾਦਲਾਂ ਦਾ ਚੈਨਲ ਹੈ, ਤੋਂ ਆਪਣਾ ਜਿਹੜਾ ਕਾਰੋਬਾਰ ਚਲਾਉਂਦੇ ਨੇ ਤੇ ਵਰਲਡ ਦੇ ਵਿੱਚ ਉਹਨਾਂ ਨੂੰ ਜਿਹੜਾ ਮਹੀਨਾ ਆਉਂਦਾ ਉਹ ਪਾਉਂਡਾਂ 'ਚ ਆਉਂਦਾ ਤੇ ਉਹ ਮਹੀਨਾ ਉਹਨਾਂ ਨੂੰ ਦਿਨਾਰਾਂ 'ਚ ਆਉਂਦਾ, ਡਾਲਰਾਂ 'ਚ ਆਉਂਦਾ ਤੇ ਉਹ ਰੱਖਦੇ ਨੇ। ਇਹ ਕਿੱਥੇ ਤਾਂ ਖਾਲਸਾ ਪੰਥ ਦੀ ਜਿਹੜੀ ਇਹ ਗੋਲਕ ਸੀ, ਉਹ ਕੰਮ ਖਾਲਸਿਆਂ ਦੇ ਆਉਣੀ ਸੀ, ਗਰੀਬ ਲੋਕਾਂ ਦੇ ਆਉਣੀ ਸੀ, ਉਹ ਨਹੀਂ ਆ ਰਹੀ। ਕਿਉਂਕਿ ਜੇ ਉੱਥੇ ਤੋਂ ਕੋਈ ਇਨਕਮ ਆਉਣੀ ਸੀ ਉਹ ਗਰੀਬ ਲੋਕਾਂ ਦੇ ਵਿੱਚ ਵੰਡੀ ਜਾਣੀ ਸੀ, ਉਹਨਾਂ ਦੀਆਂ ਦਵਾਈਆਂ ਬੂਟੀਆਂ ਵਾਸਤੇ, ਉਹਨਾਂ ਦੀ ਵਿੱਦਿਆ ਵਾਸਤੇ, ਉਹ ਨਹੀਂ ਹੋ ਰਿਹਾ। ਨਾਲ ਜਿਹੜਾ ਸੈਟੇਲਾਈਟ ਹੈ, ਤੁਸੀਂ ਚੈਨਲ ਨਾਲ ਜੁੜੇ ਹੋਏ ਹੋ, ਉਹ ਮੈਨੂੰ ਲਗਭਗ, ਜੇ ਮੈਂ ਗਲਤ ਨਹੀਂ ਤਾਂ 400 ਕਰੋੜ ਦੀ ਲਾਗਤ ਨਾਲ ਇੱਕ ਸੈਟੇਲਾਈਟ ਚੈਨਲ ਹੈ ਜਿਹੜਾ ਉਹ ਫਿਕਸ ਹੋ ਜਾਂਦਾ। ਸਾਡੇ ਕੋਲ 1500 ਕਰੋੜ ਦੀ ਸਾਲਾਨਾ ਇਨਕਮ ਹੈ, ਗੋਲਕ ਹੈ, 20,000 ਕਿੱਲਾ ਜ਼ਮੀਨ ਦਾ SGPC ਦਾ। ਅਸੀਂ ਆਪਣਾ ਚੈਨਲ ਕਿਉਂ ਨਹੀਂ ਚੜਾ ਸਕਦੇ? ਆਪਣਾ ਚੈਨਲ ਕਿਉਂ ਨਹੀਂ ਬਣਾ? ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਖਤ ਸਾਹਿਬ ਤੇ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ ਜਾਂਦਾ, ਇਸ ਨੂੰ ਲੈ ਕੇ ਦਮਦਮੀ ਟਕਸਾਲ ਦੇ ਵੱਲੋਂ, ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਨਵਾਂ ਜਥੇਦਾਰ SGPC ਦੀ ਅੰਤਰਿਮ ਕਮੇਟੀ ਦੇ ਵੱਲੋਂ ਨਿਯੁਕਤ ਕੀਤਾ ਗਿਆ, ਅਸੀਂ ਮਾਨਤਾ ਨਹੀਂ ਦਿੰਦੇ। ਤੁਹਾਡਾ ਇਸ ਚੀਜ਼ ਨੂੰ ਲੈ ਕੇ ਕੀ ਖਿਆਲਾਤ ਆ? ਦੇਖੋ ਜੀ, ਸਾਡਾ ਜਿਹੜਾ ਖਿਆਲਾਤ ਨੇ ਉਹ ਬੇਨਤੀ ਇਹ ਹੈ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਰਾਤੋਂ ਰਾਤ ਦੂਜੇ ਜਥੇਦਾਰਾਂ ਨੂੰ ਲਾ ਕੇ ਇਹ ਨਰਾਦਰੀ ਕੀਤੀ ਹੈ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ, ਉਸ ਕਰਕੇ ਅਸੀਂ ਬਿਲਕੁਲ ਉਹਨਾਂ ਦਾ ਵਿਰੋਧ ਕਰਦੇ ਹਾਂ। ਦੂਜੀ ਗੱਲ, ਜਦੋਂ ਤਖਤਾਂ ਦੇ ਜਥੇਦਾਰ ਲੱਗਦੇ ਨੇ ਉਹਨਾਂ ਦਾ ਕੋਈ ਮਾਪਦੰਡ ਹੁੰਦਾ। ਹੁਣ ਮੈਂ ਦੂਰ ਨਾ ਜਾਵਾਂ ਤੇ ਜਿਹੜਾ ਬਾਬਾ ਟੇਕ ਸਿੰਘ ਧਨੌਲਾ ਲਾਏ ਨੇ, ਉਹਨਾਂ ਨੇ ਦਾਸ ਨਾਲ ਵੀ ਵਰਕ ਕੀਤਾ। ਮੈਂ ਟੌੜਾ ਸਾਹਿਬ ਨਾਲ ਰਿਹਾ, ਉਹ ਸਾਡੇ ਨਾਲ ਰਹੇ ਨੇ। ਉਸ ਇਨਸਾਨ ਨੂੰ ਮੈਂ ਪਰਸਨਲ ਤੌਰ ਤੇ ਜਾਣਦਾ, ਕਿਸੇ ਦੀ ਗੱਲ ਨਹੀਂ। ਉਹ ਜਿਹੜੇ ਬਾਬਾ ਟੇਕ ਸਿੰਘ ਧਨੌਲਾ ਹੈ, ਉਹ ਸ਼ਬਦ ਗੁਰੂ ਨੂੰ ਕਿਹੜੇ ਲੋਟ ਉਹਨਾਂ ਦਾ ਮਤਲਬ ਦਰਸ਼ਨ ਕਰਨਗੇ? ਜੇ ਉਹਨਾਂ ਨੂੰ ਇੱਕ ਪੰਜਾਬੀ ਲਿਪੀ ਨਹੀਂ ਆਉਂਦੀ, ਉਹਨਾਂ ਨੂੰ ਗੁਟਕਾ ਸਾਹਿਬ ਤੋਂ ਦੇਖ ਕੇ ਪਾਠ ਕਰਨਾ ਨਹੀਂ ਆਉਂਦਾ, ਤੇ ਬਾਕੀ ਉਹਨਾਂ ਨੂੰ ਜਿਹੜੇ ਅਰਦਾਸ ਕਰਨੀ ਨਹੀਂ ਆਉਂਦੀ, ਹੁਕਮਨਾਮਾ ਸਾਹਿਬ ਲੈਣਾ ਨਹੀਂ ਆਉਂਦਾ, ਤੇ ਉਹ ਕਿਤੇ ਇਸ ਕਰਕੇ ਸਾਡਾ ਇਤਰਾਜ਼ ਹੈ ਵੀ ਖਾਨਾ ਪੂਰਤੀ ਕਰੀਏ। ਜਿਹੜਾ ਨਵਾਂ ਜਥੇਦਾਰ ਟੇਕ ਸਿੰਘ ਧਨੌਲਾ ਲਾਇਆ ਗਿਆ, ਤੁਹਾਡੇ ਕਹਿਣ ਅਨੁਸਾਰ ਉਹਨਾਂ ਨੂੰ ਨਾ ਬਾਣੀ ਪੜ੍ਹਨੀ ਆਉਂਦੀ, ਨਾ ਅਰਦਾਸ ਕਰਨੀ ਨਹੀਂ ਆਉਂਦੀ। ਕਿਉਂਕਿ ਸਨ 2000 ਜਦੋਂ 99 ਚ ਅਸੀਂ ਵੱਖਰੇ ਹੋਏ ਹਾਂ ਸਿਧਾਂਤਕ ਤੌਰ ਤੇ ਟੌੜਾ ਸਾਹਿਬ ਨਾਲ, ਇਹ ਬਾਬਾ ਟੇਕ ਸਿੰਘ ਧਨੌਲਾ ਸਾਡੇ ਨਾਲ ਸੀ, ਅਸੀਂ ਪਰਸਨਲ ਤੌਰ ਤੇ ਇਹਨੂੰ ਜਾਣਦੇ ਹਾਂ। ਮੇਰਾ ਕਹਿਣ ਦਾ ਭਾਵ ਹੈ ਵੀ ਇਦਾਂ ਦੀ ਖਾਨਾ ਪੂਰਤੀ ਕਰ ਦੇਣੀ ਇਹ ਬਹੁਤ ਅਤ ਨਿੰਦਣਯੋਗ ਹੈ। SGPC ਦੀ ਫਿਰ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਬਣ ਗਈ ਕਿ ਟੇਕ ਸਿੰਘ ਧਨੌਲਾ ਨੂੰ ਹੀ ਜਥੇਦਾਰ ਲਾਉਣਾ ਪੈ ਗਿਆ? ਉਹ ਅੱਜ ਹੱਥ ਠੋਕਾ ਬਣਿਆ ਜੀ ਉਹਨਾਂ ਦਾ, ਬਾਦਲਾਂ ਦਾ ਹੱਥ ਠੋਕਾ ਬਣ ਕੇ। ਇੱਕ ਬੰਦੇ ਨੂੰ ਜਾਣਕਾਰੀ ਉਹ ਨਹੀਂ ਵੀ ਅਸੀਂ ਕੀ ਕਰਨਾ ਹੈ, ਤੇ ਉਹਨਾਂ ਦਾ ਹੱਥ ਠੋਕਾ ਬਣ ਕੇ ਉਹ ਅੱਜ ਉਹ ਤੋਂ ਜਿਹੜੇ ਮਰਜ਼ੀ ਕਾਰਜ ਪੁੱਠੇ ਸਿੱਧੇ ਕਰਾ ਲੈਣ। ਉਹ ਤਾਂ ਉਹਨੂੰ ਰੱਖਦੇ ਨੇ ਜਿਹੜਾ ਉਹਨਾਂ ਮੂਹਰੇ ਬੋਲੇ ਨਾ, ਜਿਹੜਾ ਬੋਲਦਾ ਉਹਨੂੰ ਉਹ ਰੱਖਦੇ ਹੀ ਨਹੀਂ। ਨਵਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਲਾਏ ਗਏ ਤੇ ਉਹ ਕਹਿੰਦੇ ਨੇ ਜਦੋਂ ਤੱਕ ਪੰਥ ਨੂੰ ਪ੍ਰਵਾਨ ਹੋਊਗਾ ਉਦੋਂ ਤੱਕ ਮੈਂ ਜਥੇਦਾਰ ਰਹੂੰਗਾ, ਤੇ ਜਦੋਂ ਪੰਥ ਨੂੰ ਕੋਈ ਇਤਰਾਜ਼ ਪੈਦਾ ਹੁੰਦਾ ਹੈ ਤੇ ਉਦੋਂ ਮੈਂ ਆਪ ਹੱਥ ਜੋੜ ਕੇ ਸੇਵਾ ਤੋਂ ਲਾਂਭੇ ਹੋ ਜਾਊਂਗਾ। ਦੇਖੋ ਜੀ, ਪੜ੍ਹੇ ਹੋਏ ਤਿੱਤਰ ਵਾਲੀ ਗੱਲ ਹੈ। ਸ਼ਿਕਾਰੀ ਦਾ ਇੱਕ ਤਿੱਤਰ ਹੁੰਦਾ, ਉਹ ਪੜ੍ਹਿਆ ਹੋਇਆ ਹੁੰਦਾ, ਬਾਕੀ ਤਿੱਤਰਾਂ ਨੂੰ ਵੀ ਲਿਆ ਕੇ ਫਸਾਉਂਦਾ। ਅੱਜ ਜਿਹੜੀ ਗੱਲ ਤੋਂ ਮਤਲਬ ਥੱਲੇ ਆਇਆ, ਕੰਮ ਡਾਊਨ ਆਇਆ, ਇਹ ਉਹਨਾਂ ਨੂੰ ਸਮਝਾ ਕੇ ਤੋਰਿਆ ਵੀ ਤੂੰ ਭਾਈ ਸ਼ਹੀਦਾਂ ਦੀ ਗੱਲ ਕਰ, ਸ਼ਹੀਦਾਂ ਦੇ ਪਰਿਵਾਰਾਂ 'ਚ ਜਾ,
ਸ਼ਹੀਦਾਂ ਦੇ ਇਦਾਂ ਕਰ, ਸ਼ਹੀਦਾਂ ਦੇ ਇਹ ਗੱਲਾਂ ਨੇ, ਇਹ ਹੋਰ ਕੋਈ ਗੱਲ ਨਹੀਂ। ਉਹ ਅੱਜ ਗਿਆ ਸ਼ਹੀਦਾਂ ਦੇ ਪਰਿਵਾਰਾਂ 'ਚ ਜਾ ਰਿਹਾ ਵੀ ਤੁਸੀਂ ਜੀ ਸਾਨੂੰ, ਅਸੀਂ ਤੁਹਾਨੂੰ ਮੱਥਾ ਟੇਕਦੇ ਆ ਜੀ ਤੁਹਾਨੂੰ ਅਸੀਂ। ਮੈਂ ਕਹਿਣਾ ਹੈ ਵੀ ਜਿਹੜਾ ਪਿਛਲਾ ਸਮਾਂ ਨਿਕਲਿਆ, ਅੱਜ ਵੀ ਉਹ ਬਾਦਲਾਂ ਨੇ ਹੀ ਕਰਕੇ ਬਿਠਾ ਲਿਆ ਉੱਥੇ ਗੜਗੱਜ। ਮੈਂ ਕਹਿਣਾ ਵੀ ਜਿਹੜਾ ਪਿਛਲਾ ਟਾਈਮ ਨਿਕਲਿਆ, ਮੈਂ ਅਕਸਰ ਸਟੇਜ ਤੇ ਕਹਿਣਾ ਜਿਹੜੇ ਪਰਿਵਾਰ ਸਾਡੇ ਪੁਲਿਸ ਪ੍ਰਸ਼ਾਸਨ 'ਚੋਂ ਵੀ ਇਸ ਪੰਜਾਬ ਦੀ ਧਰਤੀ ਤੇ ਮਾਰੇ ਗਏ, ਉਹ ਵੀ ਸਾਡੇ ਸੀ। ਉਹਨਾਂ ਨੇ ਤਾਂ ਸ਼ਹੀਦੀ ਪਰਿਵਾਰ ਦਾ ਨਾਂ ਦੇਤਾ ਇਸ ਪਰਿਵਾਰਾਂ ਨੂੰ। ਪਰ ਮੈਂ ਕਹਿੰਦਾ ਵੀ ਜਿੱਥੇ ਦੂਜੇ ਮਾਰੇ ਗਏ, ਉਹਨਾਂ ਦੀਆਂ ਬੀਬੀਆਂ ਝਾੜੂ ਪੋਚਾ ਕਰਕੇ ਗੁਜ਼ਾਰਾ ਕਰਦੀਆਂ, ਬੱਚੇ ਪਾਲਦੀਆਂ, ਉਦੋਂ ਬਾਦਲ ਪਰਿਵਾਰ ਇਹ ਕਿੱਥੇ ਸੀ? ਕਦੋਂ ਉਹਨਾਂ ਨੇ ਸਾਂਭਿਆ? ਜਿਹਦੇ ਕਰਕੇ 84 ਤੇ ਬਾਅਦ ਸਰਕਾਰ ਆਈ ਸ਼੍ਰੋਮਣੀ ਅਕਾਲੀ ਦਲ ਦੀ, ਉਦੋਂ ਤੋਂ ਬਾਅਦ ਇੱਕ 10 ਪਰਿਵਾਰ ਗਿਣਾ ਦੇਣ ਜਿਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਇਆ ਹੋਵੇ, ਨੌਕਰੀ ਦਿੱਤੀ ਹੋਵੇ। ਧਰਮੀ ਫੌਜੀ ਜਿਨ੍ਹਾਂ ਨੇ ਹਥਿਆਰ ਸਿੱਟੇ, ਉਹਨਾਂ ਨੂੰ ਕਿਸੇ ਨੂੰ ਨੌਕਰੀ ਦਿੱਤੀ ਹੋਵੇ। ਇਹ ਗੱਲ ਹੈ, ਇਹ ਸਿਰਫ ਮੌਕੇ ਦੀ ਨਿਆਕਤ ਸਮਝਦੇ ਨੇ ਵੀ ਤੁਸੀਂ ਇੱਧਰ ਨੂੰ ਚੱਲੋ, ਸਿੱਖ ਕੌਮ ਤੁਹਾਡੇ ਮਗਰ ਲੱਗ ਜੂ। ਸ਼ਹੀਦਾਂ ਦੇ ਨਾਂ ਤੇ ਰੋਟੀਆਂ ਸੇਕੀਆਂ, ਰੋਟੀਆਂ ਹੀ ਸੇਕ ਰਹੇ ਨੇ ਜੀ। ਦੇਖੋ ਹੁਣ ਜਿਹੜਾ ਮਜੀਠੀਆ ਅੱਜ ਕਹਿੰਦੇ ਜੀ ਮਜੀਠੀਆ ਬਾਗੀ ਹੋ ਗਿਆ, ਇਹ ਸਭ ਡਰਾਮਾ ਹੈ। ਮਜੀਠੀਆ ਬਾਗੀ ਨਹੀਂ ਹੋ ਸਕਦਾ। ਉਹ ਸਾਲੇ ਭਣੋਈਏ ਦੀ ਚਾਲ ਹੈ ਵੀ ਲਾਲਾ ਲਾਲਾ ਕਰਕੇ ਤੂੰ ਇੱਧਰ ਨੂੰ ਭੱਜ ਲਾ, ਤੇਰੇ ਨਾਲ ਸਿੱਖ ਕੌਮ ਲੱਗ ਜੂਗੀ। ਇਹ ਸਿੱਖ ਕੌਮ ਲੱਗਣੇ ਵਾਲੀ ਨਹੀਂ, ਸਚੇਤ ਹੋ ਚੁੱਕੀ ਹੈ। ਸਾਡੀ ਤਾਂ ਇੱਕੋ ਮੰਗ ਹੈ ਵੀ ਜਿਹੜਾ ਇਹਦਾ ਪ੍ਰੋਪਰ ਤਰੀਕਾ ਢੰਗ ਹੈ, ਉਸ ਪ੍ਰੋਪਰ ਤਰੀਕੇ ਨਾਲ ਢੰਗ ਨਾਲ ਤੁਸੀਂ ਇਲੈਕਸ਼ਨ ਨੂੰ ਖੇਡ ਬਣਾ ਕੇ ਰੱਖਦਾ। ਕੋਈ ਵੋਟ ਨਹੀਂ ਬਣਾ ਰਹੇ, ਕੋਈ ਢੰਗ ਨਾਲ ਉਹਦਾ ਸੁਚੱਜਾ ਢੰਗ ਨਹੀਂ, ਤੇ ਇਲੈਕਸ਼ਨ ਕਰਾ ਨਹੀਂ ਰਹੇ ਜਿਹੜੇ 5 ਸਾਲ ਬਾਅਦ ਹੋਣੇ ਚਾਹੀਦੇ ਨੇ। ਤੇ ਤੁਸੀਂ ਤਾਂ ਇਸ ਇਲੈਕਸ਼ਨ ਨੂੰ ਵੀ ਰੋਲ ਕੇ ਰੱਖਤਾ। ਪਿਛਲੇ ਦਿਨੀ ਜਥੇਬੰਦੀਆਂ ਨੇ ਵੀ ਇਕੱਠ ਰੱਖਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸੇ ਮਸਲੇ ਦੇ ਉੱਪਰ ਕਿ ਤਖ਼ਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹਦੀ ਕੋਈ ਰੂਪਰੇਖਾ ਹੋਣੀ ਚਾਹੀਦੀ ਹੈ, ਕਿੱਦਾਂ ਲਾਉਣਾ ਤੇ ਕਿੱਦਾਂ ਲਾਉਣਾ ਹੈ। ਇਸੇ ਨੂੰ ਲੈ ਕੇ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ। ਉਹ ਕਹਿੰਦੇ ਨੇ ਕਿ 4 ਕੋ ਜਾਣੇ ਜਿਹੜਾ ਅਸੀਂ ਪੰਥ ਬਣ ਕੇ ਬਹਿ ਗਏ, ਆਪਣਾ ਫੈਸਲਾ ਲੈ ਕੇ ਬਹਿ ਗਏ, ਬਹੁਤੇ ਜਾਣੇ ਨਾਲ ਹੀ ਨਹੀਂ ਖੜੇ। ਤੁਸੀਂ ਵੀ ਅੱਜ ਇਕੱਠ ਸੱਦਿਆ, ਰੋਸ ਮਾਰਚ ਹੋ ਰਿਹਾ, ਇਹ ਨਾ ਹੋਵੇ ਤੁਹਾਡੇ ਦੇ ਵੀ ਕੱਲ ਨੂੰ ਅਕਾਲੀ ਦਲ ਦੇ ਲੀਡਰ ਆ ਜਿਹੜਾ ਦੋਸ਼ ਲਾਉਣ ਲੱਗ ਜਾਣ ਕਿ 4 ਕੁ ਜਾਣਿਆਂ ਨੇ ਪ੍ਰਦਰਸ਼ਨ ਕਰਤਾ ਬਸ। ਦੇਖੋ ਜੀ, ਅਸੀਂ ਉਸ ਗੱਲ ਤੋਂ ਡਰਦੇ ਨਹੀਂ। 10 ਤਾਂ 9 ਤੋਂ 10 ਸਾਲ ਹੋ ਗਏ ਬਾਗੀ ਹੋਏ ਨੂੰ। ਜਦੋਂ ਇਹ ਹਾਲਾਤ ਸੁਖਬੀਰ ਸਿੰਘ ਬਾਦਲ ਦੇ ਹੋ ਗਏ ਵੀ ਪ੍ਰਾਪਰਟੀ ਡੀਲਰ ਬਣ ਗਿਆ ਉਹ, ਉਦੋਂ ਹੀ 10 ਤਾਂ ਛੱਡ ਕੇ ਉੱਥੇ ਤੋਂ ਬਾਗੀ ਹੋ ਗਿਆ ਸੀ। ਹਾਂ ਠੀਕ ਹੈ, ਜਿਹੜੇ ਹੁਣ ਬਾਗੀ ਹੋ ਕੇ ਆਏ ਨੇ ਉਹਨਾਂ ਨੂੰ ਮੁਬਾਰਕ। ਬਹੁਤ ਸਾਰੇ ਕੁਰਸੀਆਂ ਪਿੱਛੇ ਵੀ ਬਾਗੀ ਹੋ ਕੇ ਆਏ ਨੇ। ਮੈਂ ਕਹਿਣ 'ਚ ਕੋਈ ਹਰਜ ਨਹੀਂ ਰੱਖੂੰ, ਕਿਉਂਕਿ ਮੈਨੂੰ ਕਹਿਣ 'ਚ ਕੀ ਹਰਜ ਹੈ? ਮੈਂ ਸਾਰਿਆਂ ਨੂੰ ਇਹ ਜਾਣਦਾ, ਛੋਟੇ ਤੇ ਵੱਡਿਆਂ ਨੂੰ, ਕੰਮ ਕੀਤਾ ਉਹਨਾਂ ਨਾਲ। ਪਰ اخلاق ਕਰਕੇ ਬਾਗੀ ਹੋਣਾ ਕੁਝ ਗੱਲ ਹੋਰ ਹੈ। ਅੱਜ ਸਾਡੀ ਤੁਸੀਂ ਦੇਖ ਰਹੇ ਹੋ ਕੋਈ ਕਿਸਾਨੀ ਦੀ ਸਾਡੀ ਗੱਲ ਨਹੀਂ ਚੱਲ ਰਹੀ, ਮੁੱਖ ਮੰਤਰੀ ਸਾਹਿਬ ਵੀ ਕੋਈ ਗੱਲ ਨਹੀਂ ਕਰ ਰਹੇ, ਸਾਡੇ ਕਿਸੇ ਇਸ ਇਲੈਕਸ਼ਨ ਦੀ ਗੱਲ ਨਹੀਂ ਚੱਲ ਰਹੀ। ਅੱਜ ਪੰਜਾਬੀ ਮਾਂ ਬੋਲੀ ਤੇ ਹਮਲੇ ਹੋ ਰਹੇ ਨੇ, ਉਹਦੀ ਕੋਈ ਗੱਲ ਨਹੀਂ ਚੱਲ ਰਹੀ। ਤੇ ਅਸੀਂ ਇਹਨਾਂ ਜਥੇਦਾਰਾਂ ਨੂੰ ਜਿਹੜੇ ਕੌਮ ਦੀ ਆਵਾਜ਼ ਹੀ ਨਹੀਂ ਬਣਨਾ, ਇਹਨਾਂ ਤੋਂ ਕਰਾਉਣਾ ਕੀ ਹੈ? ਇਹ ਬੇਨਤੀ ਹੈ ਜੀ ਸਾਡੀ। ਧਰਮ ਤੇ ਸਿਧਾਂਤ ਦਾ ਲੰਬੇ ਸਮੇਂ ਦਾ ਤੁਹਾਡਾ ਤਜਰਬਾ ਹੈ, ਕੀ ਲੱਗਦਾ ਕਿ ਜਦੋਂ ਪੰਥ ਦੇ ਵਿੱਚ ਇਸ ਤਰੀਕੇ ਦੇ ਨਾਲ ਵਾਦ ਵਿਵਾਦ ਪੈਦਾ ਹੋਊ, ਜਿਹੜੀ ਧਿਰ ਨੇ ਜਥੇਦਾਰ ਲਾਇਆ ਉਹਨਾਂ ਦੇ ਉੱਪਰ ਸਵਾਲ ਖੜੇ ਹੋਣਗੇ, ਔਰ ਪੰਥ ਦੇ ਵੱਲੋਂ ਜਾਂ ਜਥੇਬੰਦੀਆਂ ਦੇ ਵੱਲੋਂ, ਸਿੱਖ ਸੰਗਤ ਦੇ ਵੱਲੋਂ ਜਥੇਦਾਰ ਨੂੰ ਲਾਏ ਹੋਏ ਨੂੰ ਪ੍ਰਵਾਨ ਨਹੀਂ ਕੀਤਾ ਜਾਊ, ਫਿਰ ਲੱਗਦਾ ਨਹੀਂ ਕਿ ਜਿਹੜੀ ਚੁਣੌਤੀ ਹੈ ਇਹਦੇ ਵਿੱਚ ਲਗਾਤਾਰ ਵਾਧਾ ਹੋਊਗਾ? ਦੇਖੋ ਜੀ, ਮੈਂ ਤਾਂ ਇਸ ਚੀਜ਼ ਨੂੰ ਵੀ ਬਹੁਤ ਡੀਪਲੀ ਲੈਣਾ ਵੀ ਸਿੱਖ ਕੌਮ ਆਪਸ ਵਿੱਚ ਹੀ ਸਾਹਮਣੇ ਸਰਕਾਰਾਂ ਨੇ ਖੜੀ ਕਰਤੀ। ਜੇ 5 ਸਾਲ ਬਾਅਦ ਇਲੈਕਸ਼ਨ ਹੁੰਦੇ, ਇਹ ਬਿਮਾਰੀ ਜਿਹੜੀ ਅੱਜ ਪੈਦਾ ਹੋਇਆ ਹੈ ਰੋਸ, ਇਹ ਹੋਣਾ ਹੀ ਨਹੀਂ ਸੀ। ਇਹ ਸਰਕਾਰਾਂ ਦੀ ਸੋਚੀ ਸਮਝੀ ਚਾਲ ਹੈ। ਜੇ ਅੱਜ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਨੇ ਬਿਆਨ ਦਿੱਤਾ ਤੇ ਹਰਨਾਮ ਸਿੰਘ ਧੂਮਾ ਨੇ ਦਿੱਤਾ ਵੀ ਅਸੀਂ 28 ਤਰੀਕ ਵਾਲਾ ਜਿਹੜਾ ਬਜਟ ਇਜਲਾਸ ਹੈ ਅਸੀਂ ਬਿਲਕੁਲ ਘੇਰਾਂਗੇ, ਇਹ ਟਕਰਾਅ ਨਾ ਹੋਇਆ ਤੇ ਇਹਦੇ ਨਾਲੋਂ ਬਿਹਤਰ ਆ ਤੁਸੀਂ ਸੋਧ ਕੇ ਵੋਟਾਂ ਬਣਾਓ ਔਰ ਇਲੈਕਸ਼ਨ ਕਰਾਓ। ਸਾਡਾ ਅੱਜ ਵੀ ਇਹ ਜਿਹੜਾ ਮੰਗ ਪੱਤਰ ਹੈ ਇਸ ਟੀਮ ਨੂੰ ਇਹੀ ਹੈ ਵੀ ਸਿੱਖ ਕੌਮ ਨੂੰ ਨਾ ਮਰਾਓ, ਇਹ ਅੱਗ ਮਸਾਂ ਬੁਝੀ ਹੈ, ਤੁਸੀਂ ਇਹ ਇਲੈਕਸ਼ਨ ਪ੍ਰੋਪਰ ਤਰੀਕੇ ਨਾਲ ਕਰਾਓ, ਜਿਹੜਾ ਚੰਗਾ ਹੋਊ ਉਹ ਜਿੱਤ ਜੂਗਾ। ਇਹ ਸਾਡੀ ਮੰਗ ਹੈ। ਕਹਿੰਦੇ ਜੀ ਸਿੱਖੀ ਤੇ ਇਲੈਕਸ਼ਨ ਸਿਸਟਮ ਹੈ ਨਹੀਂ, ਸਿਲੈਕਸ਼ਨ ਸਿਸਟਮ ਹੈ। ਬਿਲਕੁਲ ਸਿਲੈਕਸ਼ਨ ਹੈ, ਪਰ ਜੋ ਅੱਜ ਦਾ ਹੈ, ਬਿਲਕੁਲ ਤੁਹਾਡਾ ਸਵਾਲ ਇਹ ਸਹੀ ਹੈ। ਪਰ ਜਦੋਂ ਦੇ ਇਹ ਇਲੈਕਸ਼ਨ ਚੱਲੇ ਨੇ, ਜਦੋਂ ਅੰਗਰੇਜ਼ ਆਇਆ, ਅੰਗਰੇਜ਼ ਤੋਂ ਬਾਅਦ ਇਹ ਤਾਂ ਸਾਡਾ ਸ਼੍ਰੋਮਣੀ ਅਕਾਲੀ ਦਲ ਤਾਂ ਫੌਜੀ ਦਸਤਾ ਸੀ, ਹੁਕਮ ਤਾਂ ਸ਼੍ਰੋਮਣੀ ਕਮੇਟੀ ਨੇ ਕਰਨਾ ਸੀ। ਨੌਕਰ ਮਾਲਕ ਬਣ ਗਿਆ, ਮਾਲਕ ਨੌਕਰ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਨੌਕਰ ਹੈ, ਇੱਕ ਫੌਜੀ ਦਸਤਾ ਸਾਡਾ ਸ਼੍ਰੋਮਣੀ ਕਮੇਟੀ ਦਾ। ਪਹਿਲਾਂ ਸ਼੍ਰੋਮਣੀ ਕਮੇਟੀ ਹੋਣੀ ਚਾਹੀਦੀ ਹੈ, ਸ਼੍ਰੋਮਣੀ ਅਕਾਲੀ ਦਲ ਬਾਅਦ 'ਚ ਆਇਆ। ਹੁਣ ਹੁਕਮ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਇਕੱਲਾ ਬਾਦਲ ਪਰਿਵਾਰ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਨਹੀਂ ਕਹਿੰਦਾ, ਉਹ ਇੱਕ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਆੜ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰ ਰਿਹਾ। ਕਦੇ ਅੰਤਰੰਗ ਕਮੇਟੀ ਕਹਿੰਦਾ, ਕਦੇ ਫਲਾਣੀ ਕਮੇਟੀ ਨੇ ਹਟਾ ਤੇ ਹੱਥ ਤਾਂ ਇਸੇ ਪਰਿਵਾਰ ਦਾ ਪਿੱਛੇ। ਸੋ ਸਾਨੂੰ ਇਹ ਰੋਸ ਹੈ ਖਾਲਸਾ ਜੀ,
ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਅਸੀਂ ਹੁਣ ਰੋਸ ਮਾਰਚ ਵੀ ਕੱਢਣਾ ਹੈ ਬਿਲਕੁਲ ਸੋ ਇੱਧਰ ਬਹੁਤ ਤਸਵੀਰਾਂ ਦੇ ਵਿੱਚ ਸੰਗਤ ਦੇ ਵੱਲੋਂ ਰੋਸ ਪ੍ਰਗਟਾਵਾ ਕੀਤਾ ਜਾਣਾ ਹੈ ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਜਥੇਦਾਰਾਂ ਨੂੰ ਲੈ ਕੇ ਜਿਹੜਾ ਡਿਸੀਜਨ ਲਿਆ ਹੋਇਆ ਹੈ ਇਹਦੇ ਵਿੱਚ ਕੋਈ ਫੇਰਬਦਲ ਕੀਤਾ ਜਾਂਦਾ ਹੈ ਜਾਂ ਜਿਹੜੀ ਚੁਣੌਤੀ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆਵੇਗਾ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।